व्यूअर्स वेलकम बैक टू न्यूज़ टीवी 84 ब्रेक तो बाद भी ਅਸੀਂ ਸਰਦਾਰ ਮੋਹਿੰਦਰ ਸਿੰਘ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਜੀ ਵੀਰ ਜੀ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਸੀ ਕਿਸ ਤਰ੍ਹਾਂ 30 ਸਾਲ ਹੋ ਗਏ ਨੇ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਨਾ ਹੀ ਸਾਨੂੰ ਕੋਈ ਇਸ ਚੀਜ਼ ਦੀ ਆਸ ਹੈ ਪਰ ਜਿਸ ਤਰ੍ਹਾਂ ਇਹਨਾਂ ਨੇ ਜਿਹੜੇ ਦੋ ਕਮਿਸ਼ਨਸ ਬਿਠਾਏ ਸੀ ਇਹਨਾਂ 30 ਸਾਲਾਂ ਦੇ ਵਿੱਚ ਇਹ ਦੋ ਕਮਿਸ਼ਨਸ ਕੀ ਸੀਗੇ ਇਹਨਾਂ ਤੋਂ ਸਾਨੂੰ ਕੀ ਪ੍ਰਾਪਤੀਆਂ ਹੋਈਆਂ ਕੀ ਲਾਭ ਹੋਏ ਆ ਭੈਣ ਜੀ ਕਮਿਸ਼ਨ ਇੱਕ ਮਜ਼ਾਕ ਜਾਂ ਜਿੱਦਾਂ ਸਟੋਰੀ ਜੀ ਬਣਾ ਕੇ ਦਿੱਤੀ ਸੀ ਸਿੱਖਾਂ ਨੂੰ ਜੀ ਕਿ ਵੀ ਸਮਾਂ ਲੰਘਾਣਾ ਹੈ ਹਾਂਜੀ ਵੀ ਇਹਨਾਂ ਦੀ ਇੱਕ ਜਨਰੇਸ਼ਨ ਅਸੀਂ ਉਦੋਂ ਖਤਮ ਕਰਤੀ ਜਿਹੜੇ ਗਵਾਹ ਬਚ ਗਏ ਨੇ ਉਹਦੇ ਟਾਈਮ ਵਿੱਚ ਇਹ ਵੀ ਪੂਰੇ ਹੋ ਜਾਣਗੇ ਤੇ ਜਿਹੜੇ ਨੈਕਸਟ ਬੱਚੇ ਹੋਣਗੇ ਉਹਨਾਂ ਨੂੰ ਤੇ ਇਹਨਾਂ ਨੇ ਬਹੁਤ ਚੰਗੀ ਤਰੀਕੇ ਨਾਲ ਪਲਾਨ ਕਰਕੇ ਵੀ ਦੰਗਾ ਮੂੰਹ ਚ ਪਾਤਾ ਹੈ ਇੰਡੀਆ ਵਿੱਚ ਅੱਜ ਕਿਸੇ ਸਿੱਖ ਨੂੰ ਪੁੱਛੋ ਬਿਲਕੁਲ ਤੇ ਉਹ ਕਹਿੰਦਾ ਵੀ ਦੰਗੇ ਹੋਏ ਸੀ 1984 ਚ ਉਹਨਾਂ ਨੂੰ ਆਪ ਨਹੀਂ ਇਹ ਪਤਾ ਲੱਗਿਆ ਕਮਿਸ਼ਨਾਂ ਤੋਂ ਹੀ ਪੁੱਛਿਆ ਜਾਵੇ ਕਿ ਦੰਗੇ ਸੀਗੇ ਜਾਂ ਇੱਕ ਨਸਲਕੁਸ਼ੀ ਸੀ ਕੌਮ ਦੀ ਉਹਨਾਂ ਨੂੰ ਕਮਿਸ਼ਨਾਂ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਦੰਗੇ ਹੋਏ ਸੀ ਜਾਂ ਇਹ ਹੋਇਆ ਕੀ ਸੀਗਾ ਜਿੱਦਾਂ ਨਾਨਾਵਤੀ ਕਮਿਸ਼ਨ ਨੇ ਕਮਲਨਾਥ ਤੇ ਪਾਇਆ ਸੀਗਾ ਵੀ ਕਮਲਨਾਥ ਉਸ ਗੁਰੂਘਰ ਗੁਰਦੁਆਰੇ ਰਕਾਬਗੰਜ ਤੇ ਗਿਆ ਸੀਗਾ ਇਹਨੇ ਅਟੈਕ ਕਰਾਇਆ ਜਦੋਂ ਉਹਦੇ ਕੋਲ ਪ੍ਰਸ਼ਨ ਪੁੱਛੇ ਗਏ ਵੀ ਤੂੰ ਕੀ ਕਰਨ ਗਿਆ ਸੀਗਾ ਉਹਨੇ ਕਿਹਾ ਵੀ ਮੈਂ ਯਾਦ ਨਹੀਂ ਹੈ ਮੈਂ ਗਿਆ ਸੀਗਾ ਕਮਲਨਾਥ ਦੇ ਆਨਸਰ ਸੀ ਮੈਂ ਗਿਆ ਸੀਗਾ ਪਰ ਮੈਨੂੰ ਪਤਾ ਨਹੀਂ ਮੈਂ ਉਸ ਦਿਨ ਉੱਥੇ ਕਰਦਾ ਕੀ ਸੀਗਾ ਮਤਲਬ ਕਿ ਏਡੀ ਵੱਡੀ ਬੰਦੇ ਦੇ ਸਾਹਮਣੇ इंसीडेंट होवे जी किसी को कोई पूछे आम बंदे को कोई भाजी इत्थे एक्सीडेंट होया सीगा तुहानू पता उन्हें कहना हाँ जी भाई साहब इत्थे होया सीगा इड्डे वड्डे गुरु घर ते अटैक हो रहा होवे पार्लीमेंट दे सामने बिल्कुल इंडिया दी पार्लीमेंट दे सामने अटैक हो रहा होवे सिखां नूं उत्थे मारिया जा रहा होवे जिंदे साड़िया जा रहा होवे गुरु ग्रंथ साहिब दी बेदबी कीती जा रही होवे जी ते ओ बंदा उत्थे दा एमपी सीगा उस वेले दा भी ते ओ कभी मैनू पता नहीं मैं सीगा बट आई डोंट नो मैं उत्थे क्यों सीगा जी जी ਤੇ ਵੀਰ ਜੀ ਤੁਸੀਂ ਗੱਲ ਕੀਤੀ ਸੀ HK ਭਗਤ ਜਿਹੜਾ ਸੀਗਾ HKL ਭਗਤ ਸੀਗਾ ਤੇ ਜਿੱਦਾਂ ਤੁਹਾਡੀ ਦਾਦੀ ਜੀ ਨੇ ਦੱਸਿਆ ਸੀ ਤੁਹਾਨੂੰ ਇਹ 2 ਸਾਲਾਂ ਦੇ ਸੀ ਤੁਹਾਨੂੰ ਟਾਈਮ ਟੂ ਟਾਈਮ ਦੱਸਦੇ ਰਹੇ ਸੀ ਕਿ ਕਿਸ ਤਰ੍ਹਾਂ ਹੋਇਆ ਸੀ ਕਿਸ ਤਰ੍ਹਾਂ ਤੁਹਾਡੇ ਪਿਤਾ ਜੀ ਦਾ ਕਤਲੇਆਮ ਕੀਤਾ ਚਾਚਿਆਂ ਦਾ ਕਤਲੇਆਮ ਕੀਤਾ ਤੁਹਾਡੇ ਦਾਦਾ ਜੀ ਦੇ ਬ੍ਰਦਰ ਦਾ ਕਤਲੇਆਮ ਕੀਤਾ ਇਹਦਾ HKL ਭਗਤ ਹੈ ਇਹਨੂੰ ਕੋਈ ਸਜ਼ਾ ਮਿਲੀ ਹੈ ਅੱਜ ਤੱਕ ਹਾਂਜੀ ਸਜ਼ਾ ਇੱਥੇ ਕੇਸ ਚੱਲਦੇ ਸੀਗੇ ਸਾਰੇ ਜੀ ਜਿੱਦਾਂ ਗਵਾਹੀ ਸੀਗੀ ਸਤਨਾਮੀ ਬਾਈ ਦੀ ਹੋਰ ਜਿਹੜੇ ਵਿਕਟਿਮਸਾਂ ਦੀ ਇੱਥੇ ਗਵਾਹੀ ਸੀਗੀ पर उत्थे उन्हां दा जिहड़ा रूल रेगुलेशन अदालत उन्हां दियां ने जज उन्हां दे ने पुलिस वाले उन्हां दे ने सरकारां उन्हां दियां ने गवाहां नूं तो ऐदा देखदे सीगे भी तुसीं ओ इह क्राइम कीता है जी भी ना तुसीं सिख होंदे ना असीं तुहानूं मारदे ते ना इह क्राइम हुंदा यू आर द डिफॉल्टर गाइस ਹਾਂਜੀ ਵੀ ਵਿਕਟਿਮਸ ਤਾਂ ਉਹ ਮੰਨਦੇ ਹੀ ਨਹੀਂਗੇ ਕਿਉਂਕਿ ਉਹ ਆਪ ਕਹਿੰਦੇ ਤੁਸੀਂ ਦੰਗਾ ਹੀ ਸੀਗੇ ਦੰਗਾ ਹੋਇਆ ਸੀ ਜੀ ਤੇ HKL ਭਗਤ ਤੇ ਕਦੇ ਹੀ ਵਾਸ ਲਾਈਕ ਅ ਬਿਗ ਲੀਡਰ ਆਫ ਕਾਂਗਰਸ ਹਾਂਜੀ ਹਾਂਜੀ ਤੇ ਉਸ ਤੇ ਕੀ ਇਹਨਾਂ ਨੇ ਐਕਸ਼ਨ ਲੈਣੇ ਸੀਗੇ ਹਾਂਜੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਇੰਨੇ ਲੋਕ ਪਹਿਲਾਂ ਮਾਰੇ ਗਏ ਸੀ ਮਰੇ ਸੀਗੇ ਪਰ ਇਹਨਾਂ ਨੇ ਕਦੀ ਉਹਨਾਂ ਤੇ ਕੋਈ ਕੁਝ ਨਹੀਂ ਕੀਤਾ ਪਰ ਸਿਰਫ ਸਿੱਖਾਂ ਨੂੰ ਇਹਨਾਂ ਨੇ ਚੂਜ਼ ਕੀਤਾ ਸਿੱਖਾਂ ਦਾ ਹੀ ਕਤਲੇਆਮ ਕੀਤਾ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸਾਡੀ ਨਸਲਕੁਸ਼ੀ ਹੋ ਰਹੀ ਚਾਹੇ ਉਹ ਜੂਨ 84 ਹੋਵੇ ਨਵੰਬਰ 84 ਹੋਵੇ ਉਸ ਤੋਂ ਬਾਅਦ ਸਾਡੇ ਬੱਚਿਆਂ ਦਾ ਇਨਕਾਊਂਟਰ ਕੀਤਾ ਗਿਆ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਹੁਣ ਨਸ਼ਿਆਂ ਦੇ ਵਿੱਚ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਤੁਸੀਂ ਵੇਖੋ ਵੀ ਨਸਲਕੁਸ਼ੀ ਇਹ ਕਿੱਦਾਂ ਪੰਜਾਬ ਦੀ ਸਿੱਖਾਂ ਦੀ ਕਿੱਦਾਂ ਕਰਦੇ ਆਏ ਨੇ ਪਹਿਲਾਂ ਗੋਲੀਆਂ ਨਾਲ ਮਾਰਦੇ ਸੀਗੇ ਇਹ ਚਾਣਕੇ ਨੀਤੀ ਅਪਣਾਉਂਦੇ ਨੇ ਵੀ ਪਹਿਲਾਂ ਸ਼ਸਤਰ ਨਾਲ ਮਾਰੋ ਜੇ ਸ਼ਸਤਰ ਨਾਲ ਨਹੀਂ ਮਰਦੇ ਤੇ ਸ਼ਾਸਤਰ ਨਾਲ ਮਾਰੋ ਕਦੇ ਇਹ ਸਾਡੇ ਗ੍ਰੰਥਾਂ ਦੇ ਉਂਗਲ ਚੱਕਦੇ ਨੇ ਕਦੇ ਸਾਡਾ ਪੰਜਾਬ ਦਾ ਐਜੂਕੇਸ਼ਨ ਤੁਸੀਂ ਵੇਖ ਲਓ ਕਿੱਥੇ ਡਿੱਗ ਗਿਆ ਅੱਜ ਬਿਲਕੁਲ ਜੇ ਅਸੀਂ ਪਹਿਲਾਂ ਵੇਖੀਏ 84 ਤੋਂ ਪਹਿਲਾਂ ਕਿੰਨੇ ਸਾਡੇ IPS ਆਫੀਸਰ ਸੀਗੇ ਕਿੱਡੀ ਵੱਡੀ ਪੋਸਟਾਂ ਤੇ ਸਿੱਖ ਹੁੰਦੇ ਸੀਗੇ ਉਹ ਕਿੱਥੇ ਡਿਸਅਪੀਅਰ ਹੋ ਗਏ ਕਿੱਥੇ ਗਈ ਉਹ ਐਜੂਕੇਸ਼ਨ ਲੈਵਲ ਪੰਜਾਬ ਦਾ ਕਿੱਥੇ ਗਿਆ ਜਾਂ ਫਿਰ ਨਸ਼ੇ ਪੰਜਾਬ ਕੱਲਾ ਪੰਜਾਬ ਹੀ ਨਹੀਂ ਪਾਕਿਸਤਾਨ ਬਾਰਡਰ ਨਾਲ ਲੱਗਦਾ ਗੁਜਰਾਤ ਲੱਗਦਾ ਰਾਜਸਥਾਨ ਲੱਗਦਾ ਹੈ ਉੱਥੇ ਕਿਉਂ ਨਹੀਂ ਨਸ਼ਾ ਜਾਂਦਾ ਪੰਜਾਬ ਵਿੱਚ ਹੀ ਕਿਉਂ ਨਸ਼ਾ ਜਾ ਰਿਹਾ ਹੈ ਜੀ ਪਾਕਿਸਤਾਨ ਤੋਂ ਤਾਂ ਨਸ਼ਾ ਆ ਨਹੀਂ ਰਿਹਾ ਜੇ ਬਾਰਡਰ ਤੋਂ ਇੱਕ ਬੰਦਾ ਨਹੀਂ ਕ੍ਰੋਸ ਕਰ ਸਕਦਾ ਹਾਊ ਵੁੱਡ ਡਰਗ ਕੈਨ ਕਮ ਫਰਮ देयर ਇਹ ਸਾਰਾ ਗਵਰਨਮੈਂਟ ਸੈਂਟਰਲ ਦੀ ਗਵਰਨਮੈਂਟ ਆ ਭਾਵੇਂ ਕੋਈ ਵੀ ਹੋਵੇ ਚਾਹੇ ਉਹ BJP ਹੋਵੇ RSS ਦੀ ਹੋਵੇ ਕਾਂਗਰਸ ਹੋਵੇ ਅਕਾਲੀ ਹੋਣ ਇਹ ਸਾਰੇ ਰਲ ਮਿਲ ਕੇ ਸਿੱਖਾਂ ਨੂੰ ਨਸਲਕੁਸ਼ੀ ਵਿੱਚ ਇਹਨਾਂ ਦਾ ਪੂਰਾ ਹੱਥ ਹੈਗਾ ਵੀ ਇਹ ਸਿੱਖਾਂ ਦਾ ਨਸਲਕੁਸ਼ੀ ਕਰਨ ਤਾਂ ਕਿ ਸੱਚ ਦੀ ਆਵਾਜ਼ ਨਾ ਚੱਕ ਪਾਵੇ ਕੋਈ ਵੀ ਹਾਂਜੀ ਤੇ ਵੀਰ ਜੀ ਸਾਡੀ ਨਸਲਕੁਸ਼ੀ ਕਰੀ ਜਾ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਇਸ ਦਾ ਕੀ ਹੱਲ ਹੋ ਸਕਦਾ ਹਾਊ ਕੁਡ ਵੀ ਕਮ ਅਬਾਊਟ ਇਟ ਹਾਊ ਕੁਡ ਵੀ ਗੈਟ ਆਊਟ ਆਫ ਇਟ ਭੈਣ ਜੀ ਸਾਨੂੰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਲੈਵਲ ਤੇ ਜਿੱਦਾਂ ਅਸੀਂ ਸਿੱਖ ਫॉर ਜਸਟਿਸ ਦੇ ਟੀਮ ਜਾਂ ਹੋਰ ਜਿਹੜੀ ਜਥੇਬੰਦੀਆਂ ਨੇ ਉਹ ਸਾਰੇ ਮਿਲ ਕੇ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਅੱਜ ਕਦੇ ਇੱਕ ਸਮਾਂ ਹੁੰਦਾ ਸੀਗਾ ਵੀ ਇਹ ਇੰਡੀਆ ਤੋਂ ਆਪਣੀ ਸਰਕਾਰ ਦੇ ਬੰਦੇ ਭੇਜਦੇ ਸੀ ਇੱਥੋਂ ਸਿੰਘਾਂ ਨੂੰ ਲੈ ਕੇ ਜਾਂਦੇ ਸੀ ਵੀ ਇੱਥੇ ਕੇਸ ਹੈਗਾ ਇੱਥੇ ਉਹ ਸਤਿਗੁਰ ਦੀ ਇੰਨੀ ਕਿਰਪਾ ਰਹੀ ਝੂਠ ਤੇ ਇਹ ਝੂਠ ਬੰਦਿਆਂ ਨੂੰ ਇੱਕ ਦਿਨ ਆਣਾ ਪਿਆ ਵੀ ਉੱਥੋਂ ਗਵਾਹੀ ਲੈ ਕੇ ਆਓ ਜਸਬੀਰ ਸਿੰਘ ਦੀ ਵੀ ਜਿਸਨੇ ਜਗਦੀਸ਼ ਟਾਈਟਲਰ ਦਾ ਮੇਨ ਗਵਾਹ ਜਿਸਨੇ ਤੁਸੀਂ ਕਹਿੰਦੇ ਹੋ ਵੀ
ਇਹ ਬੰਦਾ ਡਿਸਪੇਅਰ ਹੋ ਗਿਆ, ਸਾਨੂੰ ਲੱਭਦਾ ਹੀ ਨਹੀਂਗਾ, ਮਰ ਗਿਆ, ਹਾਂਜੀ। ਕਿੱਥੇ ਜਾ ਕੀ ਹੈਗਾ। ਜੀ। ਸੀਬੀਆਈ ਕਹਿੰਦੀ ਸੀ, ਉਹ ਸੀਬੀਆਈ ਨੂੰ ਉੱਥੋਂ ਆਣਾ ਪਿਆ ਅਮਰੀਕਾ ਵਿੱਚ ਕਿ ਜਸਬੀਰ ਸਿੰਘ ਦੀ ਗਵਾਹੀ ਲੈ ਕੇ ਆਓ, ਤੇ ਸੀਬੀਆਈ ਨੇ ਉਦੋਂ ਰეკਮੈਂਡ ਵੀ ਕੀਤਾ ਕਿ ਜਿਹੜੀ ਗਵਾਹੀ ਜਸਬੀਰ ਸਿੰਘ ਨੇ ਦਿੱਤੀ ਆ, ਇਸ ਹਾਂਜੀ। ਗਵਾਹੀ ਦੇ ਆਧਾਰ ਤੇ ਜਗਦੀਸ਼ ਟੈਲਰ ਤੇ ਕੇਸ ਚੱਲਣਾ ਚਾਹੀਦਾ। ਜੀ ਬਟ ਤੁਹਾਨੂੰ ਪਤਾ ਜਦੋਂ ਵਾਪਸ ਇੰਡੀਆ ਗਏ, ਸੋ ਫਿਰ ਉਹੀ ਕਹਾਣੀਆਂ, ਅਦਾਲਤਾਂ ਉਹਨਾਂ ਦੀਆਂ ਸੀਗੀਆਂ, ਜੱਜ ਉਹਨਾਂ ਦੇ ਸੀਗੇ, ਜੀ ਸਭ ਕੁਝ ਉਹਨਾਂ ਦਾ ਸੀਗਾ। ਉਹਨਾਂ ਨੇ ਕਿਹਾ ਵੀ ਇਹ ਅਸੀਂ ਹਾਲੇ ਇਸ ਗਵਾਹੀ ਨੂੰ ਨਹੀਂ ਮੰਨਦੇ। ਹਾਂਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ 6 ਫॉर ਜਸਟਿਸ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸ ਤੇ ਸੋਨੀਆ ਗਾਂਧੀ, ਕਮਲ ਨਾਥ ਤੇ ਵੀ ਸਮਨਸ ਜਾਰੀ ਹੋਏ ਨੇ, ਜਿਨ੍ਹਾਂ ਦੇ ਪੇਪਰਸ ਉੱਪਰ ਤੁਸੀਂ ਵੀ ਦਸਤਖਤ ਕੀਤੇ ਨੇ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਭੈਣ ਜੀ, ਸਭ ਤੋਂ ਪਹਿਲਾਂ 2010 ਵਿੱਚ ਕਮਲਨਾਥ ਜੀ ਆਇਆ ਸੀਗਾ ਨਿਊਯਾਰਕ ਵਿੱਚ। ਹਾਂਜੀ ਨਿਊਯਾਰਕ ਦੀ ਸਾਰੀ ਸਿੱਖ ਸੰਗਤ ਨੇ, ਜੀ ਸਾਰੀ ਜਥੇਬੰਦੀਆਂ ਨੇ ਮਿਲ ਕੇ ਹਾਂਜੀ ਇਸ ਕਾਤਲ ਨੂੰ ਸਮਨ ਪਾਇਆ। ਜੀ ਇੰਟਰਨੈਸ਼ਨਲ ਲਾਅ ਦੇ ਹਿਸਾਬ ਦੇ ਨਾਲ ਇਹਨੂੰ ਫੜਾਏ, ਹਾਂਜੀ। ਸਿਵਲ ਕੇਸ ਫੜਾਏ। ਜੀ ਇਟਸ ਨਾਟ ਫॉर ਅ ਜਸਟਿਸ, ਅਸੀਂ ਜੀ। ਇਹ ਜਸਟਿਸ ਲਈ ਨਹੀਂ ਕੇਸ ਪਾਇਆ ਸੀਗਾ। ਇਟ ਵਾਸ ਲਾਈਕ ਅ ਫॉर ਅਵੇਅਰਨੈਸ। ਹਾਂਜੀ। ਇੰਟਰਨੈਸ਼ਨਲ ਲੈਵਲ ਦੇ ਲੋਕ ਜਿਹੜੇ ਜਿਨ੍ਹਾਂ ਚ ਇਹਨਾਂ ਨੇ ਸਾਨੂੰ ਕੀਤਾ ਹੋਇਆ ਸੀ ਵੀ ਇਹ ਟੈਰਰਿਸਟ ਬੰਦੇ ਨੇ, ਸਿੱਖ ਵੀ, ਇਹਨਾਂ ਨੇ ਇੰਦਰਾ ਮਾਰਤੀ ਜਾਈਏ, ਉਹ ਜੋ ਵੀ ਉਹ ਗੱਲਾਂ ਕਰਦੇ ਸੀਗੇ, ਜੀ ਅਸੀਂ ਇਹ ਤਾਂ ਚੱਕਿਆ ਸੀਗਾ ਸਟੈਪ ਵੀ ਇਸ ਕਾਤਲ ਤੇ ਕੇਸ ਪਾਵਾਂਗੇ ਤੇ ਇੰਟਰਨੈਸ਼ਨਲ ਅਵੇਅਰਨੈਸ ਪਾਵਾਂਗੇ ਲੋਕਾਂ ਨੂੰ ਹਾਂਜੀ ਕਿ ਇਹ ਉਹ ਬੰਦੇ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਹੈ, ਜੀ ਜਿਹਨੂੰ ਇਹ ਦੰਗਾ ਦਾ ਨਾਮ ਦੇ ਕੇ ਆਪ ਕਲੀਨ ਚਿਟ ਹੋਣਾ ਚਾਹੁੰਦੇ ਨੇ ਵੀ ਆਰ ਕਲੀਨ ਪੀਪਲ। ਜੀ। ਇਹ ਸੀਗੇ ਜਿਨ੍ਹਾਂ ਨੂੰ ਅਸੀਂ ਵੀ ਇੰਡੀਆ ਦੀ ਸਫਾਈ, ਇੰਡੀਆ ਨੂੰ ਜਿੱਦਾਂ ਇਹ ਕਹਿੰਦੇ ਨੇ ਵੀ ਅਸੀਂ ਦਹਿਸ਼ਤਗਰਦ ਤੋਂ ਖਤਮ ਕੀਤਾ ਸੀਗਾ ਜਾਂ ਉਹ, ਹਾਂਜੀ ਅਸੀਂ ਲੋਕਾਂ ਨੂੰ ਤਾਂ ਹੀ ਇਹ ਕੇਸ ਪਾਣੇ ਸ਼ੁਰੂ ਕੀਤੇ ਸੀ ਇੰਟਰਨੈਸ਼ਨਲ ਲੈਵਲ ਤੇ ਕਿ ਇਹਦੇ ਨਾਲ ਜਸਟਿਸ ਦਾ, ਕਿਉਂਕਿ ਇਹ ਚ ਸੀਗੇ ਸਿਵਲ ਕੇਸ, ਹਾਂਜੀ ਅਸੀਂ ਕ੍ਰਿਮੀਨਲ ਕੇਸ ਨਹੀਂ ਪਾਇਆ ਸੀ, ਨਾ ਤਾਂ ਸਿਵਲ ਕੇਸ ਪਾਏ ਸੀਗੇ ਜੀ ਵੀ, ਨਾ ਅਵੇਅਰਨੈਸ ਹੋਵੇ ਲੋਕਾਂ ਨੂੰ ਇੰਟਰਨੈਸ਼ਨਲ। ਜਿਹੜੇ ਸਾਡੇ ਬੱਚੇ ਨੇ ਇੱਥੇ ਹਾਂਜੀ ਵੀ ਜਿਹੜੇ ਬਾਹਰ ਪੜ੍ਹ ਰਹੇ ਨੇ ਸਕੂਲਾਂ, ਵੱਡੇ ਵੱਡੇ ਜੋਬਾਂ ਤੇ ਨੇ, ਵੱਡੇ ਵੱਡੇ ਅੱਜ ਕੰਪਨੀਆਂ 'ਚ ਕੰਮ ਕਰ ਰਹੇ ਨੇ, ਹਾਂਜੀ ਵੀ ਉਹਨਾਂ ਨੂੰ ਪਤਾ ਲੱਗੇ ਵੀ ਵੀ ਆਰ ਅ ਵਿਕਟਿਮਸ, ਬਿਲਕੁਲ ਸਾਡਾ ਜੈਨੋਸਾਈਡ ਕੀਤਾ ਗਿਆ ਸੀ। ਜੀ। ਕਦ ਤੱਕ ਅਸੀਂ ਜੂਸ ਲੋਕਾਂ ਦੀ ਐਗਜ਼ਾਮਪਲ ਦੇ ਰਹੇ ਹਾਂ। ਹਾਂਜੀ ਅੱਜ ਤੁਸੀਂ ਸੁਣ ਲਓ, ਹਰ ਕੋਈ ਆ ਜਾਂਦਾ ਜੂਸ ਹੋ ਗਏ, ਜੂਸਾਂ ਨੂੰ ਮਾਰਿਆ ਗਿਆ ਸੀਗਾ, ਵੀ ਸਾਡੇ ਨਾਲ ਵੀ ਤਾਂ ਉਹੀ ਹੋਇਆ, ਕਿਉਂ ਨਹੀਂ ਆਪਣੇ ਬਾਰੇ ਅਵੇਅਰ ਕਰੀਏ ਲੋਕਾਂ ਨੂੰ। ਬਿਲਕੁਲ ਦਿਸ ਵਰ ਦਾ ਸਟੈਪਸ ਲਾਈਕ ਅਸੀਂ ਸਾਰਿਆਂ ਨਾਲ ਮਿਲ ਕੇ ਕੇਸ ਪਾਏ, ਹਾਂਜੀ ਵੀ ਕਮਲਨਾਥ ਤੇ ਪਾਇਆ, ਫਿਰ ਕਾਂਗਰਸ ਤੇ ਪਾਇਆ, ਸੋਨੀਆ ਗਾਂਧੀ ਆਈ ਉਸ ਤੇ ਪਾਇਆ, ਭਾਵੇਂ ਉਹ ਬਾਦਲ ਵੀ ਆਇਆ ਸੀਗਾ, ਹਾਂਜੀ ਬਾਦਲ ਤੇ ਵੀ ਪਾਇਆ। ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਪਣੇ ਭਾਈ ਸਾਹਿਬ ਹੋਣਾ ਸੀ, ਉਹਨਾਂ ਦੇ ਮਿਲ ਕੇ ਉਹਨਾਂ ਨੇ ਪਾਇਆ। ਜੀ ਉਦੋਂ ਬਾਅਦ ਅਮਿਤਾਭ ਬੱਚਨ ਹਾਂਜੀ ਆਇਆ, ਮਨਮੋਹਨ ਸਿੰਘ ਉੱਤੇ ਪਾਇਆ, ਅਮਿਤਾਭ ਬੱਚਨ ਤੇ ਵੀ ਪਾਇਆ ਗਿਆ, ਕਿਉਂਕਿ ਇਹ ਉਹ ਬੰਦਾ ਸੀਗਾ ਜਿਸ ਨੇ ਪੂਰੀ ਸਿੱਖ ਕੌਮ ਦੀ ਨਸਲਕੁਸ਼ੀ ਕਰਾਉਣ ਦੀ ਆਵਾਜ਼ ਦਿੱਤੀ ਸੀਗੀ। ਹਾਂਜੀ ਕਿਉਂਕਿ ਜਦ ਇੰਦਰਾ ਮਾਰੀ ਗਈ ਸੀਗੀ, ਹਾਂਜੀ ਉਦੋਂ ਤੱਕ ਕੋਈ ਇਹੋ ਜਿਹਾ ਕਿਸੇ ਸਿੱਖ ਤੇ ਅਟੈਕ ਨਹੀਂ ਹੋਇਆ ਸੀਗਾ। ਹਾਂਜੀ ਐਵਰੀਥਿੰਗ ਵਾਸ ਅੰਡਰ ਕੰਟਰੋਲ। ਜੀ ਜਦ ਸ਼ਾਮ ਨੂੰ ਰਾਜੀਵ ਗਾਂਧੀ ਹਾਂਜੀ ਤੇ ਅਮਿਤਾਭ ਬੱਚਨ ਏਮਸ ਦੀ ਬਿਲਡਿੰਗ 'ਚ ਬਾਹਰ ਆਉਂਦੇ ਨੇ ਬਾਲਕੋਨੀ ਤੋਂ, ਜੀ ਅਮਿਤਾਭ ਬੱਚਨ ਇੱਕ ਨਾਰਾ ਦਿੰਦਾ ਉੱਥੇ ਆ ਕੇ, खून का बदला खून, इन सिखों ने हमारे देश की माँ मारी है, ये देश की प्रधानमंत्री नहीं हमारी माँ मारी है, जी भी ये खून के छींटे कातलों के घर तक जाने चाहिए। ਉੱਥੇ ਹੀ ਤੁਹਾਨੂੰ ਪਹਿਲਾਂ ਵੀ ਇਹ ਸੁਣਿਆ ਹੋਣਾ ਸਾਰਿਆਂ ਨੇ ਕਿ ਉੱਥੇ ਇੱਕ ਬੱਚਾ ਸੀਗਾ, ਸਿੱਖ ਬੱਚਾ ਖੜਾ ਹੋਇਆ ਸੀਗਾ, ਹਾਂਜੀ ਤੇ ਭੀੜ ਨੇ ਉਸੇ ਵੇਲੇ ਉਸ ਬੱਚੇ ਨੂੰ ਉੱਥੇ ਹੀ ਮਾਰ ਦਿੱਤਾ ਸੀਗਾ। ਜੀ ਬਿਲਕੁਲ ਉਦੋਂ ਬਾਅਦ ਇਹ ਸਾਰੀ ਜਿਹੜੀ ਨਸਲਕੁਸ਼ੀ ਸਟਾਰਟ ਹੋਈ, ਜੀ ਤੇ ਇਹ ਨਸਲਕੁਸ਼ੀ 84 ਦੇ 3 ਦਿਨਾਂ 'ਚ ਨਹੀਂ ਖਤਮ ਹੋ ਗਈ। ਇਹ ਜਿਹੜਾ ਨਾਰਾ ਉਹਨੇ ਲਾਇਆ ਸੀਗਾ, ਹਾਂਜੀ ਇਹ ਜਿਹੜੇ ਅਸੀਂ ਕਹਿੰਦੇ ਨਾ ਪੰਜਾਬ 'ਚ ਵੀ ਕਾਊਂਟਰ ਹੋਏ, ਫੇਕ ਅਕਾਊਂਟਰ ਬਣਾ ਕੇ ਮਾਰਦੇ ਸੀਗੇ। ਹਾਂਜੀ ਦਿਸ ਵਾਸ ਅ ਦੇਨ, ਜਿਹਨੂੰ ਅਸੀਂ ਕਹਿੰਦੇ ਇਹ ਦੇਨ ਸੀਗੀ ਅਮਿਤਾਭ ਬੱਚਨ ਦੀ ਸਿੱਖ ਕੌਮ ਨੂੰ। ਉਸ ਨਾਰੇ ਤੋਂ ਲੈ ਕੇ ਅੱਜ ਤੱਕ ਜਿਹੜੇ ਸਿੱਖਾਂ ਦੇ ਕਾਊਂਟਰ ਹੋਏ, ਫੇਕ ਅਕਾਊਂਟਰਸ ਹੋਏ, ਅਟੈਕ ਹੋਏ ਨੇ ਸਿੱਖਾਂ ਦੇ, ਉਹ ਸਾਰੇ ਉਸ ਨਾਰੇ ਦੀ ਬਦੌਲਤ ਹੋਏ ਨੇ। ਬਿਲਕੁਲ, ਕਿਉਂਕਿ ਕਾਫੀ ਸਾਰੇ ਲੋਕ ਇਹ ਸੋਚਦੇ ਨੇ ਕਿ 6 ਫॉर ਜਸਟਿਸ ਟ੍ਰਾਈਂਗ ਟੂ ਪਬਲਿਸਿਟੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਬਟ ਦੇ ਹੈਵ ਟੂ ਅੰਡਰਸਟੈਂਡ ਕਿ ਅਮਿਤਾਭ ਬੱਚਨ ਜਿਹੜਾ ਸੀਗਾ, ਜੋ 31 ਅਕਤੂਬਰ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਇਹਦੇ ਜੋ ਇੰਸਟੀਟਿਊਟ ਬਾਹਰ ਨਾਰੇ लगाया कि खून का बदला खून से लेंगे, हमारी माँ के छींटे, खून के छींटे इन सिखों के घर तक पहुंचने चाहिए। उस तो बाद जो दूरदर्शन बंद होता है, उस तो बाद कतलेआम शुरू होता है, दहशतगर्दी शुरू होती है। ਸਾਰੀ ਇਸ ਨਸਲਕੁਸ਼ੀ ਦੀ ਦੇਣ ਹੀ ਅਮਿਤਾਭ ਬੱਚਨ ਤੋਂ ਹੀ ਸ਼ੁਰੂ ਹੁੰਦੀ ਹੈ। ਨਾਲੇ ਰਹੀ ਪਬਲਿਸਿਟੀ ਦੀ ਗੱਲ, ਉਹਦੇ ਨਾਲ ਸਾਨੂੰ ਅਮਿਤਾਭ ਬੱਚਨ ਨਾਲ ਕੀ ਪਬਲਿਸਿਟੀ ਲੈਣੀ ਹੈ? ਬਿਲਕੁਲ ਬਿਲਕੁਲ, ਅਸੀਂ ਕਿਹੜਾ ਉਹਦੇ ਨਾਲ ਬਹਿ ਕੇ ਫੋਟੋਆਂ ਖਿਚਾਣੀਆਂ ਨੇ ਜਾਂ ਉਹਦੀ ਇਜਾਜ਼ਤ ਅਸੀਂ ਲੈ ਲੈਣੀ ਆ? ਜੀ ਬਿਲਕੁਲ, ਅਸੀਂ ਤਾਂ ਕਾਤਲ ਦੀ ਗੱਲ ਕਰ ਰਹੇ ਹਾਂ। ਗੁਰੂ ਨਾਨਕ ਨੇ ਆਵਾਜ਼ ਦਿੱਤੀ ਸੀਗੀ, ਅਹਿਮਦਾਬਾਦ ਬੈਠੇ ਹੋਏ ਬਾਬਰ ਆ ਗਿਆ, ਕਹਿੰਦੇ ਵੀ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਤੇ ਅਸੀਂ ਤਾਂ ਜੇ ਗੁਰੂ ਨਾਨਕ ਨੂੰ ਮੰਨਦੇ ਆ, ਗੁਰੂ ਨਾਨਕ ਦੇ ਸਿੱਖ ਹੈਗੇ ਆ, ਹਾਂਜੀ, ਤੇ ਅਸੀਂ ਤਾਂ ਆਪਣੇ ਪਿਓ ਦੀ ਗੱਲ ਕਰ ਰਹੇ ਆ। ਬਿਲਕੁਲ, ਵੀ ਉਹ ਅਮਿਤਾਭ ਹੋਵੇ ਚਾਹੇ ਭਾਵੇਂ ਉਹ ਕੋਈ ਵੀ ਹੋਵੇ, ਹਾਂਜੀ,
ਜੇ ਉਹ ਸਿੱਖਾਂ ਦਾ ਕਾਤਲ ਆ, ਇਨਸਾਨੀਅਤ ਦਾ ਕਾਤਲ ਆ, ਹਾਂਜੀ ਉਹਨੂੰ ਜਾਬਰ ਕਹਿਣਾ ਹੀ ਕਹਿਣਾ ਹੈ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਸਾਡੇ ਕੋਲ ਇੱਕ ਡੇਢ ਮਿੰਟ ਰਹਿ ਗਿਆ। ਐਟ ਦੀ ਐਂਡ ਅਸੀਂ ਗੱਲ ਕਰਨਾ ਚਾਹਾਂਗੇ ਜਿਸ ਦਾ 6ਵਾਂ ਜਸਟਿਸ ਵੱਲੋਂ ਨਵੰਬਰ 7 ਨੂੰ ਯੂਨਾਈਟਿਡ ਨੇਸ਼ਨ ਦੇ ਮੋਹਰੇ ਇੱਕ ਸਿੱਖ ਗੈਦਰਿੰਗ ਕੀਤੀ ਜਾ ਰਹੀ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? 7 ਨਵੰਬਰ ਦੀ ਭੈਣ ਜੀ ਪਿਛਲੇ ਸਾਲ ਜਿਹੜੀ ਯੂਨਾਈਟਿਡ ਨੇਸ਼ਨ ਸਿੱਖ ਫॉर ਜਸਟਿਸ ਨੇ ਜਿਹੜੀ 10 ਲੱਖ ਪਟੀਸ਼ਨਾਂ ਸਿੱਖਾਂ ਕੋਲੋਂ ਸਾਈਨ ਕਰਾ ਕੇ ਹਾਂਜੀ ਯੂਨਾਈਟਿਡ ਨੇਸ਼ਨ ਜਨੇਵਾ ਫਾਈਲ ਕੀਤੀ ਸੀਗੀ ਰਿਪੋਰਟ, ਉਹਦੇ ਤੇ ਉਹਨਾਂ ਨੇ ਡਿਸੀਜਨ ਦੇਣਾ ਸੀਗਾ ਵੀ ਇਹ ਜਿਹੜਾ 1984 ਸਿੱਖ ਕਤਲੇਆਮ ਹੋਇਆ ਹਾਂਜੀ ਤੇ ਉਹ ਕਿਸੇ ਵਜ੍ਹਾ ਨਾਲ ਉਹਨਾਂ ਨੇ ਨਹੀਂ ਦਿੱਤੀ ਤੇ ਉਸ ਨੂੰ 1 ਸਾਲ ਹੋ ਗਿਆ ਹੈ। ਇਸ ਲਈ ਅਸੀਂ ਇਹਨਾਂ ਦਾ ਜਿਹੜਾ ਹੈੱਡਕੁਆਟਰ ਹੈਗਾ ਨਿਊਯਾਰਕ ਵਿੱਚ, ਹਾਂਜੀ ਇੱਥੇ ਸਾਰੇ ਸਿੱਖਾਂ ਦੀ ਗੈਦਰਿੰਗ ਕਰ ਰਹੇ ਹਾਂ 7 ਨਵੰਬਰ ਨੂੰ ਜੀ 11 ਤੋਂ 2 ਵਜੇ ਤੱਕ, ਜੀ ਤਾਂ ਕਿ ਸਿੱਖ ਕੌਮ ਆਪਣਾ ਇਨਸਾਫ ਆਪ ਉਸ ਅਦਾਲਤ ਦੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਹੈਗੀ ਉਸ ਕੋਲੋਂ ਮੰਗੇ ਜੀ ਕਿ ਵੀ ਜਦੇ ਤਾਂ ਕਿਥੇ ਇਹਨਾਂ ਦੇ ਆਪਣੇ ਫਾਇਦੇ ਹੁੰਦੇ ਜਾਂ ਕੋਈ ਗੱਲ ਹੁੰਦੀ ਆ ਹਾਂਜੀ। ਉੱਥੇ ਮਿੰਟਾਂ ਵਿੱਚ ਇੰਟਰਫੇਅਰਸ ਕਰ ਲੈਂਦੇ ਨੇ। ਜੀ ਭਾਵੇਂ 100 ਬੰਦਾ ਮਰਿਆ ਹੋਵੇ, ਚਲੋ ਇਨਸਾਨ ਭਾਵੇਂ ਇੱਕ ਵੀ ਮਰਿਆ ਹੋਵੇ ਉਹਦੀ ਵੀ ਬਹੁਤ ਕੀਮਤ ਹੁੰਦੀ ਆ। ਬਿਲਕੁਲ ਇਹਨਾਂ ਨੂੰ ਉਹ 30,000 ਸਿੱਖ ਜਾਂ ਉਹ ਹਜ਼ਾਰਾਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਉਹ ਜੀ। ਹਜ਼ਾਰਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਕਿਉਂ ਨਹੀਂ ਹਾਂਜੀ। ਨਜ਼ਰ ਆ ਰਹੀ ਸੀ ਯੂਨਾਈਟਿਡ ਨੇਸ਼ਨ ਨੂੰ? ਹਾਂਜੀ ਵੀ ਉਦੋਂ ਵੀ ਇੰਡੀਆ ਵਿੱਚ ਇਹਨਾਂ ਨੇ ਕੀਤਾ ਸੀਗਾ ਤੇ ਉਹਦਾ ਜਸਟਿਸ ਅਜੇ ਤੱਕ ਨਹੀਂ ਦੇ ਰਹੇ ਜੀ ਤੇ ਅਫਵਾਹਾਂ ਲੋਕਾਂ ਨੂੰ ਬਦਨਾਮ ਕਰ ਰਹੇ ਨੇ ਕਿ ਵੀ ਇਹ ਦੰਗੇ ਹੋਏ ਸਨ। ਵੀ ਦੰਗੇ ਕਿਸ ਹਿਸਾਬ ਨਾਲ ਸਨ? ਜੀ ਵੀ ਜੀ ਲੋਕਾਂ ਨੂੰ ਜਿਨ੍ਹਾਂ ਨੂੰ 30,000 ਵਿੱਚ 3 ਦਿਨ 30,000 ਲੋਕ ਤੇ 30 ਸਾਲ ਹੋ ਗਏ ਨੇ। ਹਾਂਜੀ ਕੋਈ ਬਿਲਕੁਲ ਇਨਸਾਫ ਨਾਮ ਦੀ ਚੀਜ਼ ਨਹੀਂ ਉਸ ਦੇਸ਼ ਵਿੱਚ ਜਿਹੜਾ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦਾ ਵੀ ਅਸੀਂ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕੰਟਰੀ ਹੈਗੇ ਆ। ਇੱਥੇ ਜੀ। ਇਨਸਾਫ ਪਸੰਦ ਲੋਕ ਨੇ। ਜੀ ਕਿਹੜਾ ਇਨਸਾਫ ਕਿਹੜੀ ਕੌਮ ਨਾਲ ਹੋਇਆ? ਜੀ ਹਰ ਵਾਰੀ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਇਹੋ ਜਿਹਾ ਬਣਦਾ ਜਿਹਦੇ ਆਪ ਦੇ ਜਿਹੜੇ ਹੱਥ ਖੂਨ ਨਾਲ ਰੰਗੇ ਹੁੰਦੇ ਨੇ। ਹਾਂਜੀ ਅਸੀਂ ਕੋਈ ਵੀ ਮਿਨੋਰਿਟੀਜ਼ ਹੋਵੇ, ਭਾਵੇਂ ਮੁਸਲਮਾਨ ਹੋਣ, ਸਿੱਖ ਹੋਣ, ਹਾਂਜੀ ਹੈ ਤਾਂ ਇਨਸਾਨ ਹੀ। ਬਿਲਕੁਲ ਵੀ ਬਿਲਕੁਲ ਇਹ ਜਿਹੜਾ ਹੁਣ ਪ੍ਰਧਾਨ ਮੰਤਰੀ ਬਣਿਆ ਹੈ ਹਾਂਜੀ ਵੀ ਇੱਕ ਬੰਦੇ ਦੀ ਕੀਮਤ ਪਾ ਰਹੇ ਆ 5 ਲੱਖ ਰੁਪਏ। ਹਾਂਜੀ ਵੀ ਇਸ ਦਿਸ ਜਸਟਿਸ ਫॉर ਦਾ 6 ਜੀ ਵੀ ਤੁਸੀਂ ਲੋਕਾਂ ਨੂੰ 5 ਲੱਖ ਦੇ ਰਹੇ ਹੋ ਵੀ ਬੰਦੇ ਮਰੇ ਸੀ, ਹਾਂਜੀ ਪਰ ਉਹਨਾਂ ਨੂੰ ਇੱਕ ਵੀ ਕਾਤਲ ਨਹੀਂ ਲੱਭ ਰਿਹਾ ਵੀ ਹਾਂਜੀ। ਕਾਤਲ ਕੌਣ ਸੀਗੇ। ਹਾਂਜੀ ਵੀ ਜਦੇ ਲੋਕ ਚੀਕ ਚੀਕ ਕੇ ਕਹਿ ਰਹੇ ਨੇ ਕਿ ਭਾਈ ਆਹ ਬੰਦੇ ਸੀਗੇ, ਅਸੀਂ ਆਪਣੇ ਅੱਖਾਂ ਨਾਲ ਵੇਖੇ ਨੇ, ਇਹਨਾਂ ਜੀ। ਨੇ ਸਿੱਖਾਂ ਨਾਲ ਜੋ ਕੀਤਾ। ਜੀ ਤੁਸੀਂ ਮੰਨ ਕੇ ਫਿਰ ਕਹਿੰਦੇ ਵੀ ਸਾਨੂੰ ਕੋਈ ਕਾਤਲ ਨਹੀਂ ਮਿਲਦਾ। ਜੀ ਕਾਤਲ ਨਹੀਂ ਮਿਲਦੇ, ਸਰਕਾਰਾਂ ਕੀ ਕਰ ਰਹੀਆਂ ਨੇ ਫਿਰ ਉਹ ਹਾਂਜੀ। ਕਹਿ ਜੀ ਡੈਮੋਕ੍ਰੇਸੀ ਆ ਜਿਸ ਦੇਸ਼ ਵਿੱਚ ਉਹਦੇ ਆਪਣੇ ਬੰਦੇ ਹਾਂਜੀ ਜਿਨ੍ਹਾਂ ਦਾ ਉਹ ਖੁਦ ਖੂਨ ਕਰਨ, ਨਸਲਕੁਸ਼ੀ ਕਰਨ, ਉਸ ਦੇਸ਼ ਵਿੱਚ ਰਹਿਣਾ ਹੀ ਗੁਨਾਹ ਹੈ। ਆਪਣਾ ਬਿਲਕੁਲ। ਦੇਸ਼ ਜੋ ਹੈਗਾ ਉਹਨੂੰ ਆਜ਼ਾਦ ਕਰਾਓ, ਹਾਂਜੀ ਆਪਣੇ ਦੇਸ਼ ਵਿੱਚ ਆਪਣੀ ਕੰਟਰੀ ਬਣਾਓ, ਹਾਂਜੀ ਆਪਣਾ ਨੇਸ਼ਨ ਹੋਵੇ ਜੀ ਤਾਂ ਕਿ ਸਿੱਖਾਂ ਤੇ ਕਦੇ ਵੀ ਕੋਈ ਮੈਲੀ ਅੱਖ ਨਾ ਚੱਕ ਸਕੇ। ਜੀ ਜੀ ਬਿਲਕੁਲ ਵੀਰ ਜੀ। ਤੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦੇ ਕਿ ਸਾਡੀ ਆ ਕੇ ਸਾਡੀ ਸਪੋਰਟ ਕਰੋ। 7 ਨਵੰਬਰ ਨੂੰ ਯੂਨਾਈਟਿਡ ਨੇਸ਼ਨ ਬਿਲਡਿੰਗ ਦੇ ਮੋਹਰੇ ਆਓ 11 ਵਜੇ ਤੋਂ ਲੈ ਕੇ 2 ਵਜੇ ਤੱਕ। ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤਾਂ ਕਿ ਸਾਡੀ ਅਗਲੀ ਜਨਰੇਸ਼ਨ ਵੀ ਇਸ ਚੀਜ਼ ਲਈ ਅਵੇਅਰ ਹੋਵੇ, ਉਹਨਾਂ ਦੇ ਵਿੱਚ ਵੀ ਅਵੇਅਰਨੈਸ ਹੋਵੇ। ਬਿਕੋਜ਼ ਅਗਰ ਇੱਕ ਬੱਚਾ ਤੁਸੀਂ ਲੈ ਕੇ ਆਉਂਦੇ ਤੁਸੀਂ 4 ਹੋਰ ਬੱਚਿਆਂ ਨੂੰ ਦੱਸਦੇ ਹੋ ਸਕੂਲ ਜਾ ਕੇ, ਤਾਂ ਇਟ ਵਿਲ ਬ੍ਰਿੰਗ ਅ ਲੋਟ ਆਫ ਅਵੇਅਰਨੈਸ ਟੂ ਆਵਰ ਕਮਿਊਨਿਟੀ, ਸਾਡੀ ਕੌਮ ਦੇ ਲਈ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਕੈਲੀਫੋਰਨੀਆ ਦੇ ਉੱਤੋਂ ਤੁਸੀਂ ਇੱਥੇ ਨਿਊਯਾਰਕ ਆਏ ਹੋ, ਇਸ 6 ਫॉर ਜਸਟਿਸ ਜਿਹੜਾ ਸਿੱਖ ਗੈਦਰਿੰਗ ਹੈ ਇਸ ਦੇ ਵਿੱਚ ਜੁੜਨ ਲਈ ਤੁਸੀਂ ਸਾਡੇ ਨਾਲ ਆਏ ਹੋ। ਜੀ, ਸ਼ੁਕਰ ਉਸ ਗੁਰੂ ਦਾ ਹੈ ਜੀ। ਵੀ ਜੋ ਸਾਡੇ ਕੋਲੋਂ ਸੇਵਾ ਲੈ ਰਿਹਾ ਹੈ। ਹਾਂਜੀ ਜੀ ਸ਼ੁਕਰ ਤੇ ਆਪ ਲੋਕਾਂ ਦਾ ਸਿੱਖੋ ਟੀਵੀ 84 ਦਾ ਜੀ। ਜਿਹੜਾ ਵੀ ਲੋਕਾਂ ਤੱਕ ਸੱਚ ਤੇ ਹੱਕ ਦੀ ਆਵਾਜ਼ ਹਾਂਜੀ। ਪਹੁੰਚਾ ਰਿਹਾ ਹੈ। ਹਾਂਜੀ ਵੀ ਹਾਂ ਦਾ ਨਾਰਾ ਲਾਓ। ਬਾਬਾ ਨਾਨਕ ਉਦੋਂ ਬਾਬਰ ਨੂੰ ਜਾਬਰ ਕਹਿ ਗਿਆ ਸੀਗਾ, ਜੀ। ਜੇ ਉਹਦੇ ਸਿੱਖੋ ਜੀ ਤੇ ਆਪਣੇ ਕਿਸੇ ਹੋਰ ਲਈ ਨਹੀਂ, ਆਪਣੇ ਲਈ, ਹਾਂਜੀ ਆਪਣੇ ਬੱਚਿਆਂ ਲਈ, ਫਿਊਚਰ ਲਈ, ਕਿ ਉਹਨਾਂ ਦਾ ਫਿਊਚਰ ਕਿੱਦਾਂ ਸੇਫ ਹੋਵੇਗਾ, ਉਹਨੂੰ ਸੇਫ ਕਰਨ ਲਈ ਤੁਸੀਂ ਆਪ 7 ਨਵੰਬਰ ਨੂੰ ਜੀ ਯੂਨਾਈਟਿਡ ਨੇਸ਼ਨ ਦੇ ਬਾਹਰ ਆਓ ਜੀ। ਤਾਂ ਕਿ ਸਿੱਖ ਕੌਮ ਨਾਲ ਨਿਆਂ ਹੋ ਸਕੇ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।